ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 8 ਦਸੰਬਰ ਦਿਨ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦਾ ਇਹ ਤੁਹਾਨੂੰ ਟਰੱਕ ਜਿਹੜਾ ਜੀ ਉਹ ਸਿਖਾਉਂਦੇ ਨੇ ਅਤੇ ਵਧੀਆ ਸਿਖਲਾਈ ਦਿੰਦੇ ਨੇ ਘੱਟ ਸਮੇਂ ਦੇ ਵਿੱਚ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 559-374-4541 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ। ਰਲਵਾਂ ਮਿਲਵਾਂ ਕਹਿੰਦੇ ਆ ਜੀ ਉਹ ਅਸਰ ਰਿਹਾ ਹੈ। ਕਿਸਾਨਾਂ ਦੀ ਆਵਾਜ਼ ਪਰ ਕਹਿੰਦੇ ਜ਼ਰੂਰ ਗੂੰਜੀ ਆ। ਹਾਂਜੀ, ਦੇਖੋ ਇਹ ਸਾਫ਼ ਸੀਗਾ, ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜੀਆਂ ਸਟੇਟਾਂ ਭਾਜਪਾ ਸ਼ਾਸਕ ਸਟੇਟਾਂ ਨੇ ਉਹਨਾਂ ਦੇ ਵਿੱਚ ਇੰਨਾ ਹੁੰਗਾਰਾ ਨਹੀਂ ਮਿਲਣਾ ਜਿੰਨਾ ਪੰਜਾਬ ਹਰਿਆਣਾ ਦੇ ਵਿੱਚ ਮਿਲੇਗਾ। ਪਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਤੇ ਆਸ ਤੋਂ ਵੱਧ ਸੀਗਾ, ਬਹੁਤ ਹੀ ਜ਼ਿਆਦਾ, ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਕਹਿ ਸਕਦੇ, ਹਰਿਆਣੇ ਦੇ ਵਿੱਚ ਵੀ ਪੂਰਾ ਜ਼ੋਰ ਸੀ, ਦਿੱਲੀ ਦੇ ਵਿੱਚ ਜ਼ੋਰ ਸੀਗਾ। ਤਾਂ ਇਹ ਗੜ੍ਹ ਕਹਿ ਸਕਦੇ ਹਾਂ ਜਿੱਥੇ ਇਸ ਭਾਰਤ ਦੀ ਬੰਦ ਕਾਲ ਨੇ ਅਸਰ ਕੀਤਾ ਵਾ। ਇਸ ਤੋਂ ਇਲਾਵਾ ਜੇ ਆਪਾਂ ਮੋਟੇ ਤੌਰ 'ਤੇ ਲਈਏ, ਉੜੀਸਾ ਤੱਕ ਵੀ ਇਹਦਾ ਅਸਰ ਸੀਗਾ। ਉੜੀਸਾ ਦੇ ਵਿੱਚ ਵੀ ਗੱਡੀਆਂ ਰੋਕੀਆਂ ਗਈਆਂ ਨੇ, ਮਹਾਰਾਸ਼ਟਰ ਦੇ ਵਿੱਚ ਵੀ ਇਹਦਾ ਅਸਰ ਸੀਗਾ। ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਵੀ ਮਾਮਲਾ 50-50 ਰਿਹਾ, ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਜ਼ਰੂਰ ਹੈ ਪਰ ਭਾਰਤੀ ਜਨਤਾ ਪਾਰਟੀ ਦਾ ਉੱਥੇ ਮਜ਼ਬੂਤ ਘੱਟ ਰਿਹਾ ਅਤੇ ਉੱਥੇ ਝੜਪਾਂ ਵੀ ਹੋਈਆਂ ਮੇਰੇ ਖਿਆਲ ਦੇ ਨਾਲ। ਜੈਪੁਰ ਵੀ ਹੋਈ ਆ, ਭੀਲਵਾੜਾ ਦੇ ਵਿੱਚ ਵੀ ਹੋਈ ਆ। ਆਪਸ ਦੇ ਵਿੱਚ ਕਾਂਗਰਸ ਤੇ ਭਾਜਪਾ ਵਾਲੇ ਟਕਰਾਏ ਵੀ ਆ। ਬਿਹਾਰ ਦੇ ਵਿੱਚ ਵੀ ਅਸਰ ਸੀਗਾ। ਉਸ ਅਸਰ ਦੇ ਵਿੱਚੋਂ ਹੀ ਇਹ ਖਬਰਾਂ ਵੀ ਨਿਕਲੀਆਂ ਕਿ ਤੇਜਸਵੀ ਹੋਰਾਂ ਦੀ ਜਿਹੜੀ ਪਾਰਟੀ ਹੈ, ਲਾਲੂ ਯਾਦਵ ਹੋਰਾਂ ਦੀ ਪਾਰਟੀ, ਉਹਦੇ ਤੇ ਦੋਸ਼ ਲਾਏ ਗਏ। ਔਰ ਦੋਸ਼ ਲਾਉਣ ਵਾਲਾ ਕੋਈ ਹੋਰ ਨਹੀਂ, ਗੋਦੀ ਨੇ ਕਿਹਾ ਕਿ ਇਹਨਾਂ ਨੇ ਜੀ ਗੁੰਡਾਗਰਦੀ ਕੀਤੀ, ਧੱਕੇ ਨਾਲ ਦੁਕਾਨਾਂ ਬੰਦ ਕਰਾਉਣ ਦਾ ਯਤਨ ਕੀਤਾ। ਪਰ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਸੀਗੀਆਂ, ਬਹੁਤ ਸਾਰੀਆਂ ਐਸੀਆਂ ਯੂਨੀਅਨਾਂ ਸੀਗੀਆਂ ਜਿਨ੍ਹਾਂ ਨੇ ਆਪ ਮੁਹਾਰੇ ਇਹਨਾਂ ਨੂੰ ਸਮਰਥਨ ਦੇ ਦਿੱਤਾ। ਮਿਸਾਲ ਦੇ ਤੌਰ 'ਤੇ ਤੁਸੀਂ ਲੈ ਸਕਦੇ ਹੋ ਕਿ ਜਿਹੜੇ ਟਿਫਨ ਵਾਲੇ ਆ, ਬੰਦ ਦੇ ਵਿੱਚ ਬਹੁਤ ਜ਼ਿਆਦਾ ਟਿਫਨ ਵਾਲੇ ਆ, ਤਾਂ ਇਹਨਾਂ ਦੀ ਜੋ ਯੂਨੀਅਨ ਸੀਗੀ, ਇਹਨਾਂ ਨੇ ਆਪ ਮੁਹਾਰੇ ਸਮਰਥਨ ਦਿੱਤਾ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਕਰਨਾਟਕ, ਕੇਰਲ, ਇਹਨਾਂ ਸਟੇਟਾਂ ਦੇ ਵਿੱਚ ਵੀ ਅਸਰ ਸੀ। ਪੱਛਮ ਬੰਗਾਲ ਦੇ ਵਿੱਚ ਵੀ ਖਾਸਾ ਅਸਰ ਦੇਖਿਆ ਗਿਆ। ਤਾਂ ਅਸੀਂ ਜੇ ਸਿੱਟਾ ਕੱਢੀਏ ਤਾਂ ਭਾਰਤ ਬੰਦ ਦਾ ਜੇ ਪੂਰਾ ਫੁੱਲ ਅਸਰ ਹੋਇਆ ਤਾਂ ਪੰਜਾਬ ਹਰਿਆਣਾ, ਪਰ ਐਕਸਟਰਾ ਜਿਹੜਾ ਐਡਵਾਂਟੇਜ ਮਿਲਿਆ ਇਹਨਾਂ ਨੂੰ ਇਸ ਵਾਰ ਉਹ ਮਿਲਿਆ ਦਿੱਲੀ ਦਾ। ਦਿੱਲੀ ਦੇ ਵਿੱਚ ਵੀ ਅਸਰ ਸੀਗਾ। ਤਾਂ ਇਸ ਦਰਮਿਆਨ ਕਾਫੀ ਕੁਝ ਹੋਰ ਵਾਪਰਿਆ ਜਿਹਦੇ ਵਿੱਚ ਅੱਜ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਰਥਡੇ ਸੀਗਾ, ਤਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਸਵੇਰੇ ਸਵੇਰੇ ਉਹਨਾਂ ਨੂੰ ਜਨਮ ਦਿਨ ਦੀ ਵਿਸ਼ ਵੀ ਦਿੱਤੀ ਆ। ਹੁਣ ਵਿਸ਼ ਦਿੱਤੀ ਹੈ ਜਾਂ ਉਹਨਾਂ ਤੋਂ ਕੋਈ ਵਿਸ਼ ਵੀ ਕੀਤੀ ਆ, ਇਹਦਾ ਕੋਈ ਪਤਾ ਨਹੀਂ ਹੈ। ਪਰ ਕਿਉਂਕਿ ਇਹ ਸਵਾਲ ਇਸ ਕਰਕੇ ਉੱਠਿਆ, ਇਹਨਾਂ ਦੇ ਜਿਹੜੇ ਹੈਗੇ ਆ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਉਹਨਾਂ ਨੂੰ ਤਾਂ ਹੁਣ ਹਰੇਕ ਹੀ ਜਾਣਦਾ ਹੋਏਗਾ, ਤਾਂ ਉਹਨਾਂ ਨੇ ਵੀ CM ਖੱਟਰ ਦੇ ਨਾਲ ਅੱਜ ਉਸ ਵੇਲੇ, ਮਤਲਬ ਕਿ ਜਦ ਇਹ ਚੀਜ਼ਾਂ ਵਾਪਰ ਰਹੀਆਂ ਸਨ ਸਵੇਰੇ ਸਵੇਰੇ, ਤਾਂ ਉਸੇ ਵੇਲੇ ਲੰਮੀ ਚੌੜੀ ਮੁਲਾਕਾਤ ਵੀ ਕੀਤੀ। ਉਹਦੇ ਵਿੱਚ ਕੀ ਗੱਲਬਾਤ ਨਿਕਲੀ ਆ ਕਿਉਂਕਿ ਓਫੀਸ਼ਲੀ ਉਹਨਾਂ ਨੇ ਕੁਛ ਨਹੀਂ ਦੱਸਿਆ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਭਰਵਾਂ ਹੁੰਗਾਰਾ ਸੀਗਾ ਇਸ ਬੰਦ ਨੂੰ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸਿਮਰਤੀ ਇਰਾਨੀ ਨੇ ਇਸ ਮਾਮਲੇ ਦੇ ਵਿੱਚ ਕਾਫੀ ਵੱਡਾ ਬਿਆਨ ਦਿੱਤਾ। ਉਹਨੇ ਆਖਿਆ ਕਿ ਭਰਮ, ਜਿਹਨੂੰ ਆਪਾਂ ਭਰਮ ਕਹਿ ਦਿੰਦੇ ਹਾਂ, ਜਿਹਨੂੰ ਕਹਿ ਦਿੰਦੇ ਹਾਂ ਕਿ ਭੁਲੇਖਾ, ਉਹ ਫੈਲਾਉਣ ਵਾਲਾ ਗੈਂਗ ਸਫਲ ਨਹੀਂ ਹੋਵੇਗਾ। ਮਤਲਬ ਕਿ ਇੱਕ ਤਰ੍ਹਾਂ ਨਾਲ ਤੁਸੀਂ
ਇਹਨੂੰ ਸੰਖੇਪ ਦੇ ਵਿੱਚ ਇਸ ਤਰ੍ਹਾਂ ਲੈ ਸਕਦੇ, ਕਿਉਂਕਿ ਪ੍ਰਵੇਸ਼ ਵਰਮਾ ਇਹਨਾਂ ਦਾ ਉਹ ਵੀ ਵਿਵਾਦਤ ਆਗੂ ਆ। ਉਹਨੇ ਆਖ ਦਿੱਤਾ ਕਿ ਭਾਰਤ ਬੰਦ ਦਾ ਸਮਰਥਨ ਪਾਰਟੀਆਂ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਕਰ ਰਹੀਆਂ ਨੇ। ਤਾਂ ਤੁਸੀਂ ਇਹਦਾ ਸਿੱਟਾ, ਕਿਉਂਕਿ ਹੋਰ ਬਹੁਤ ਸਾਰੇ ਬਿਆਨ ਹੈ ਜਿਨ੍ਹਾਂ ਨੂੰ ਕੋਟ ਕੀਤਾ ਜਾ ਸਕਦਾ, ਪਰ ਉਹ ਸਮਾਂ ਆਪਾਂ ਬਚਾਉਣਾ ਹੁੰਦਾ। ਤਾਂ ਉਹ ਜਿਹੜੇ ਚਿਹਰੇ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਬਹੁਤ ਵੱਡੇ ਚਿਹਰੇ ਆ ਭਾਜਪਾ ਦੇ, ਉਹ ਮੈਦਾਨ 'ਚ ਉਤਰੇ। ਉਹਨਾਂ ਨੇ ਬਰੋਬਰ ਬਿਆਨ ਦਾ ਕਿ ਦੇਖੋ ਜੀ, ਇਹ ਵਿਰੋਧੀ ਧਿਰਾਂ ਦਾ ਕਾਰਾ ਆ, ਇਹ ਕਿਸਾਨ ਦਾ ਜਿਹੜਾ ਨਾਮ ਵਰਤਿਆ ਜਾ ਰਿਹਾ ਵਾ, ਭਾਰਤ ਬੰਦ ਦੀ ਕਾਲ ਅਸਲ ਦੇ ਵਿੱਚ ਮੋਦੀ ਵਿਰੋਧੀਆਂ ਦੀ ਕਾਲ ਹੈ, ਇਹ ਬਣਾਉਣ ਦਾ ਯਤਨ ਕੀਤਾ ਗਿਆ। ਔਰ ਉਹਦੇ ਵਿੱਚ ਜੋ ਦਰਬਾਰੀ ਮੀਡੀਆ ਹੈ, ਜਾਂ ਕਹਿ ਲਓ ਕਿ ਇਸ ਵੇਲੇ ਸਰਕਾਰੀ ਮੀਡੀਆ, ਉਹਨੇ ਵੀ ਪੂਰਾ ਤਾਣ ਲਾਇਆ। ਇਹ ਨਹੀਂ ਵਿਖਾਇਆ ਕਿ ਪੰਜਾਬ ਦੇ ਵਿੱਚ ਕਿੰਨਾ ਵੱਡਾ ਹੁੰਗਾਰਾ, ਹਰਿਆਣੇ ਦੇ ਵਿੱਚ ਕਿੰਨਾ ਵੱਡਾ ਹੁੰਗਾਰਾ, ਯੂਪੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਕਿੰਨਾ ਹੁੰਗਾਰਾ, ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਕੀ ਮਾਹੌਲ ਆ, ਪੱਛਮ ਬੰਗਾਲ ਦੇ ਵਿੱਚ ਕੀ ਮਾਹੌਲ ਹੈ। ਉਹਨਾਂ ਦਾ ਸਾਰਾ ਤਾਣ ਉੱਥੇ ਹੀ ਲੱਗ ਗਿਆ ਕਿ ਹਾਂਜੀ ਆਹ ਕੁਛ ਹੋਇਆ, ਆਹ ਕੁਛ ਵਾਪਰਿਆ, ਇਹਨੇ ਆਹ ਬਿਆਨ ਦਿੱਤਾ, ਇਹਨੇ ਆਹ ਬਿਆਨ ਦਿੱਤਾ। ਮੀਡੀਆ ਦਾ ਤੇ ਇੱਥੋਂ ਤੱਕ ਜ਼ੋਰ ਲੱਗਿਆ ਹੋਇਆ ਸੀਗਾ, ਸਰਕਾਰੀ ਮਸ਼ੀਨਰੀ ਵਾਂਗੂ। ਵੈਸੇ ਤੇ ਸਰਕਾਰੀ ਮਸ਼ੀਨਰੀ ਦਾ ਜ਼ੋਰ ਆਪਣੀ ਥਾਂ ਤੇ ਲੱਗਿਆ ਹੀ ਸੀਗਾ। ਇੱਕ ਸਟੇਟ ਦੇ ਕੋਲ ਬਹੁਤ ਕੁਛ ਹੁੰਦਾ, ਉਹਦੇ ਕੋਲ ਇੰਟੈਲੀਜੈਂਸੀ ਹੁੰਦੀ ਹੈ, ਉਹਦੇ ਕੋਲ ਏਜੰਸੀਆਂ ਹੁੰਦੀਆਂ, ਉਹਦੇ ਕੋਲ ਪੁਲਿਸ ਹੁੰਦਾ, ਪਰ ਇੱਥੇ ਉਹਨਾਂ ਕੋਲ ਮੀਡੀਆ ਵੀ ਹੈ। ਤਾਂ ਮੀਡੀਆ ਦਾ ਜ਼ੋਰ ਇੱਥੋਂ ਤੱਕ ਲੱਗਾ ਪਿਆ ਸੀਗਾ ਕਿ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਇਹਨਾਂ ਦੇ ਆਪਣੇ ਵਫਾਦਾਰ ਬੰਦੇ ਆ, ਜਿਹੜੇ ਕਿਸਾਨ ਆਗੂਆਂ ਦਾ ਨਕਾਬ ਪਹਿਨ ਕੇ ਚੱਲਦੇ ਆ, ਜਿਵੇਂ ਇਹਨਾਂ ਦੇ ਕੁਛ ਪੱਤਰਕਾਰਤਾ ਦਾ ਨਕਾਬ ਪਹਿਨ ਕੇ ਚੱਲਦੇ ਆ, ਹੁੰਦੇ ਇਹਨਾਂ ਦੇ ਆਪਣੇ ਵਫਾਦਾਰ ਵਾ। ਤਾਂ ਉਹ ਐਸੇ ਆਗੂ ਜਿਹੜੇ ਕਿ ਇਹਨਾਂ ਦੇ ਵਫਾਦਾਰ ਸੀ, ਉਹਨਾਂ ਦੀ ਇੱਕ ਮੀਟਿੰਗ ਕਰਵਾਈ ਗਈ ਘਰ ਕਰਕੇ, ਔਰ ਇਹ ਕਿਹਾ ਗਿਆ ਇੱਕ ਮੀਡੀਆ ਆਊਟਲੈਟ ਵੱਲੋਂ, ਵੀ ਨਿਊਜ਼ ਜਿਹਦਾ ਮੈਂ ਜ਼ਿਕਰ ਵੀ ਕਰ ਦੇਣਾ, ਇਹ ਕਿਹਾ ਗਿਆ ਕਿ 20 ਕਿਸਾਨ ਯੂਨੀਅਨਾਂ ਪੰਜਾਬ ਤੋਂ ਆ ਕੇ ਤੇ ਖੇਤੀ ਮੰਤਰੀ ਨਾਲ ਮਿਲੀਆਂ ਤੇ ਉਹਨਾਂ ਨੇ ਇਹਨਾਂ ਬਿੱਲਾਂ ਦਾ ਸਮਰਥਨ ਕੀਤਾ। ਤਾਂ ਇਹ ਮੇਰੇ ਖਿਆਲ ਦੇ ਨਾਲ ਕੋਰਾ ਹੀ ਝੂਠ ਸੀਗਾ। ਕੋਰਾ ਇਸ ਕਰਕੇ ਝੂਠ ਸੀਗਾ ਕਿਉਂਕਿ ਉਹ ਅਸਲ ਦੇ ਵਿੱਚ ਹਰਿਆਣੇ ਤੋਂ ਸੀਗੇ, ਇਹਨਾਂ ਦੇ ਆਪਣੇ ਬੰਦੇ ਸੀ, RSS ਦੇ ਨਾਲ ਹੀ ਜੁੜੇ ਹੋਏ ਬੰਦੇ ਸੀਗੇ। ਪੰਜਾਬ ਦਾ ਕੋਈ ਬੰਦਾ ਨਹੀਂ ਸੀਗਾ, ਕੋਈ ਆਗੂ ਨਹੀਂ ਸੀਗਾ, ਕਿਉਂਕਿ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਬਾਰਡਰ ਤੇ ਬੈਠੀਆਂ। ਦੂਜੀ ਗੱਲ, ਕੋਈ ਪੱਗ ਵਾਲਾ ਉਹਨਾਂ ਦੇ ਵਿੱਚ ਬੰਦਾ ਨਹੀਂ ਸੀ, ਵਿਅਕਤੀ ਨਹੀਂ ਸੀ। ਤਾਂ ਉਹ ਤੁਸੀਂ ਆਪ ਇੱਕ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਪਲਾਂਟ ਕੀਤੀਆਂ ਜਾ ਰਹੀਆਂ ਸੀ। ਹਾਲਾਂਕਿ ਮੈਂ ਸਮਝਦਾ ਕਿ ਸਫਾਈ ਦੇਣੀ ਵੀ ਇਹਨਾਂ ਨੇ ਮੁਨਾਸਬ ਨਹੀਂ ਸਮਝੀ ਜਿਹੜੇ ਚੈਨਲਾਂ ਵਾਲੇ ਆ, ਕਿ ਸਾਫ਼ ਹੋ ਗਿਆ, ਝੂਠ ਬੋਲਦੇ ਫੜੇ ਗਏ ਕਿ ਹਾਂ ਭਾਈ ਅਸੀਂ ਗਲਤ ਕੀਤਾ ਜਾਂ ਅਸੀਂ ਗੈਰ ਤਥਾਤਮਕ ਚੀਜ਼ ਤੇ ਵੀ ਪੇਸ਼ ਕੀਤੀ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਅੱਜ ਆਪਾਂ ਭਾਰਤ ਬੰਦ ਦੇ ਪਰਪੇਟ ਦੇ ਵਿੱਚੋਂ ਵੇਖੀਏ, ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਜ਼ਬਰਦਸਤੀ ਨਹੀਂ ਕਰਨੀ, ਔਰ ਜ਼ਬਰਦਸਤੀ ਕੀਤੀ ਵੀ ਨਹੀਂ। ਮੈਂ ਗਿਆ ਸੀਗਾ ਆਪਣੇ ਸ਼ਹਿਰ ਦੇ ਵਿੱਚ, ਮਲੋਟ ਦੇ ਵਿੱਚ, ਜਿੱਥੇ ਵੀ ਮੰਨ ਲਓ ਕੋਈ ਐਂਬੂਲੈਂਸ ਫਸ ਜਾਂਦੀ ਸੀ ਤਾਂ ਜਿਹੜੇ ਵਲੰਟੀਅਰ ਮੁੰਡੇ ਸੀਗੇ ਉਹ ਕੱਢ ਕੇ ਲਿਆਉਂਦੇ ਐਂਬੂਲੈਂਸ, ਤਾਂ ਉਹਦੇ ਆਧਾਰ ਤੇ ਉਹਨੂੰ ਰਸਤਾ ਬਣਾ ਕੇ ਦਿੱਤਾ ਜਾਂਦਾ। ਜੇ ਕੋਈ ਵਿਆਹ ਸ਼ਾਦੀ ਵਾਲੀ ਕਾਰ ਆ ਜਾਂਦੀ ਜਾਂ ਕੋਈ ਬਿਮਾਰ ਸ਼ਮਾਰ ਕੋਈ ਹੋਰ ਢਿੱਲਾ ਮੱਠਾ ਆ ਜਾਂਦਾ ਦਵਾਈ ਦੱਸੇ ਵਾਲਾ, ਤਾਂ ਉਹਨੂੰ ਵੀ ਲੰਘਣ ਦਿੱਤਾ ਜਾ ਰਿਹਾ ਸੀ। ਈਵਨ ਦੋ ਮੈਡੀਕਲਾਂ ਵਾਲਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀਆਂ ਜੋ ਕੈਮਿਸਟ ਸ਼ਾਪ ਨੇ ਉਹ ਖੋਲੋ, ਕੋਈ ਚੱਕਰ ਨਹੀਂ ਹੈਗਾ, ਜੋ ਦਵਾਈ ਦੱਪਾ ਦੇਣਾ ਦਿਓ। ਤਾਂ ਮਨੁੱਖਤਾਵਾਦੀ ਸੋਚ ਇੱਥੇ ਵੇਖਣ ਨੂੰ ਮਿਲੀ ਆ। ਰਾਜੇਵਾਲ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ, ਸੋ ਸਾਡਾ ਸਾਥ ਦਿਓ। ਇਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਮੈਸੇਜ ਸੀਗਾ। ਤਾਂ ਕਿਤੋਂ ਵੀ ਤੁਸੀਂ ਜੇ ਦੇਖੋਗੇ, ਭਾਰਤ ਬੰਦ ਦਾ ਜਿਹੜਾ ਅਸਰ ਹੈ ਉਹ ਹੋਇਆ, ਪੂਰੇ ਭਾਰਤ ਦੇ ਵਿੱਚ ਨਹੀਂ ਹੋਇਆ, ਚਲੋ ਰਲਵਾ ਮਿਲਵਾ ਕਿਤੇ ਥੋੜਾ ਕਿਤੇ ਬਹੁਤ ਹੰਗਾਰਾ ਮਿਲਿਆ ਗਾ, ਪਰ ਕਿਤੋਂ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ। ਜਿਵੇਂ ਆਪਾਂ ਹੁਣ ਰਾਜਸਥਾਨ ਦਾ ਜ਼ਿਕਰ ਕੀਤਾ, ਤਾਂ ਉੱਥੇ ਸਿਆਸੀ ਧਿਰਾਂ ਮੈਦਾਨ ਚ ਉਤਰੀਆਂ, ਉਹ ਆਪਸ ਦੇ ਵਿੱਚ ਖੈਬੜੀਆਂ। ਹੁਣ ਤੁਸੀਂ ਇੱਕ ਚੀਜ਼ ਇਹ ਵੀ ਵੇਖੋ ਨਾ, ਇਸ ਚੀਜ਼ ਦੇ ਨਾਲ ਜੋੜ ਕੇ, ਕਿ ਸਿਆਸੀ ਧਿਰਾਂ ਨੂੰ ਜਦੋਂ ਲੱਗਿਆ ਕਿ ਹੁਣ ਮੈਦਾਨ ਪੂਰਾ ਭਖਿਆ ਗਿਆ, ਹੁਣ ਖਾੜਾ ਭਖ ਗਿਆ, ਤਾਂ ਉਹ ਵੀ ਮੈਦਾਨ ਚ ਨਿਕਲ ਆਈਆਂ। ਉਹ ਵਿਰੋਧੀ ਧਿਰਾਂ ਜਿਹੜੀਆਂ ਹੁਣ ਤੱਕ ਨਰਿੰਦਰ ਮੋਦੀ ਤੋਂ ਡਰਦੀਆਂ, ਉੱਚੀ ਸਾਹ ਵੀ ਨਹੀਂ ਸੀ ਕਰ ਰਹੀਆਂ, ਤੇ ਅੱਜ ਇਹ ਕਹਿੰਦੇ ਕਿ ਹਾਂਜੀ ਅਸੀਂ ਰਾਸ਼ਟਰਪਤੀ ਨੂੰ ਮਿਲ ਕੇ ਆਵਾਂਗੇ, ਰਾਸ਼ਟਰਪਤੀ ਭਵਨ ਦੇ ਵਿੱਚ ਜਾਵਾਂਗੇ। ਇਹ ਕੰਮ ਤੇ ਉੱਥੇ ਬੈਠੇ ਜਿਹੜੇ ਕਿਸਾਨ ਆਗੂ ਆ ਬਖੂਬੀ ਕਰ ਸਕਦੇ ਆ, ਤੁਸੀਂ ਉਹਨਾਂ ਤੇ ਕਿਉਂ ਨਹੀਂ ਛੱਡਦੇ? ਇਹਨਾਂ ਨੇ ਸਮਰਥਨ ਜ਼ਰੂਰ ਦਿੱਤਾ ਸੀਗਾ, ਪਰ ਆਪਣੇ ਪੱਧਰ ਤੇ ਜ਼ਰੂਰ ਉਤਰੇ ਮੈਦਾਨ ਦੇ ਵਿੱਚ। ਅਸਲ ਦੇ ਵਿੱਚ ਉਹੀ ਮੰਸ਼ਾ, ਉਹੀ ਭਾਵਨਾ ਕਿ ਅਸੀਂ ਵੱਧ ਤੋਂ ਵੱਧ ਮੋਦੀ ਸਰਕਾਰ ਦਾ ਨੁਕਸਾਨ ਕਰੀਏ ਤੇ ਆਪਣਾ ਫਾਇਦਾ ਕਰ ਲਈਏ। ਪਰ ਪੰਜਾਬ ਦਾ ਸਿਨਾਰੀਓ ਜਿਹੜਾ ਸੀਗਾ, ਦ੍ਰਿਸ਼ਟਾਂਤ ਸੀਗਾ ਜਿਹੜਾ, ਉਹ ਅੱਜ ਬਿਲਕੁਲ ਉਲਟ ਸੀਗਾ। ਮੈਂ ਉੱਥੇ ਆਮ ਆਦਮੀ ਪਾਰਟੀ ਵਾਲੇ ਵੀ ਦੇਖੇ, ਮੈਂ ਉੱਥੇ ਅਕਾਲੀ ਵੀ ਦੇਖੇ, ਉੱਥੇ ਕਾਂਗਰਸੀ ਵੀ ਦੇਖੇ, ਉਹਨਾਂ ਦੇ ਸਾਹਮਣੇ ਉਹਨਾਂ ਦੀ ਆਲੋਚਨਾ ਹੁੰਦੀ ਵੀ ਦੇਖੀ।
पर उत्थे वो कोई पार्टी बैनर नहीं सी लैके गए, कोई झंडा नहीं सी लैके गए। एक किसान की हैसियत दे नाल ये एक बिल्कुल बदलिया होया इत्थे दृष्टांत है जिहड़ा तुहाडे सामने है कि कोई भी इत्थे वर्कर जिहड़ा वफादारी भी रखदा अपनी पार्टी दे नाल, विचारधारक भी दूसरिਆਂ ਦੇ ਨਾਲ ਅਣਬਣ भी हो सकती है, पर किसानी के मुद्दे ते लड़ाई दे वो मुहाज से जाके एक होके उत्थे लड़ ਤਾਂ ਇਹ ਨਵੇਕਲੀ ਪਹਿਲ ਜਿਹੜੀ ਆ ਉਹ ਸਾਨੂੰ ਇੱਥੇ ਪੰਜਾਬ ਦੇ ਵਿੱਚੋਂ ਵੇਖਣ ਨੂੰ ਮਿਲ ਰਹੀ ਆ ਤੇ ਆਪਾਂ ਕਾਮਨਾ ਵੀ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਇਹ ਰਾਜਨੀਤਿਕ ਬਦਲਾਅ ਵੀ ਬਣ ਜਾਵੇ। ਬਦਲਾਅ ਤੋਂ ਭਾਵ ਇਹ ਨਹੀਂ ਹੁੰਦਾ ਕਿ ਕੋਈ ਪਾਰਟੀ ਆ ਜਾਵੇ, ਬਦਲਾਅ ਤੋਂ ਭਾਵ ਇਹ ਹੁੰਦਾ ਕਿ ਪੋਲੀਟੀਕਲ ਸਿਸਟਮ ਜਿਹਦੀ ਵਿੱਚ ਬਹੁਤ ਜ਼ਿਆਦਾ ਖੜੋਤ ਆ ਗਈ ਆ ਰਿਫਾਰਮਸ ਦੀ, ਜਿਹਦੇ ਵਿੱਚ ਬਹੁਤ ਦਰਕਾਰ ਹੈ, ਜਿਹਦੇ ਵਿੱਚ ਇੱਕ ਐਸਾ ਅੰਸ਼ ਮਿਲਣਾ ਚਾਹੀਦਾ ਜੋ ਪੰਜਾਬ ਪ੍ਰਤੀ ਵਫਾਦਾਰੀ ਨਾ ਹੋਵੇ, ਇੱਕ ਵਿਜ਼ਨ ਵੀ ਰੱਖਦਾ ਹੋਵੇ, ਉਹਦੇ ਕੋਲ ਬਹੁਤ ਵਧੀਆ ਰੋਡ ਮੈਪ ਵੀ ਹੋਣ। ਤਾਂ ਐਸੀ ਉਮੀਦ ਬੈਠਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲ ਸਿਸਟਮ ਜਿਹੜਾ ਬਹੁਤ ਜ਼ਿਆਦਾ ਗੰਦਲਾ ਹੋ ਗਿਆ ਉਹਦੇ ਵਿੱਚ ਬਦਲਾਅ ਜ਼ਰੂਰ ਦੇਖਣ ਨੂੰ ਮਿਲੇਗਾ। ਇਹ ਪੰਜਾਬ ਦੀ ਧਰਤੀ ਤੋਂ ਇੱਕ ਨਵੀਂ ਹੀ ਸਦਾ ਉੱਠਦੀ ਦਿਖਾਈ ਜਾਂਦੀ ਜੀ ਜੀ ਬਿਲਕੁਲ। ਮਿੰਟੂ ਜੀ ਖਬਰ ਆ ਰਹੀ ਹੈ ਕਹਿੰਦੇ ਅਮਿਤ ਸ਼ਾਹ ਨੇ ਕਿਸਾਨ ਨੇਤਾਵਾਂ ਨੂੰ ਜਿਹੜਾ ਜੀ ਉਹ ਬੁਲਾਇਆ ਆ ਕਿ ਮੀਟਿੰਗ ਹੋਣੀ ਹੈ ਕੁਛ ਚਿਰ ਬਾਅਦ। ਹਾਂਜੀ ਹਾਂਜੀ, ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਬਹੁਤ ਵੱਡੀ ਖਬਰ ਹੈ ਅੱਜ ਦੀ। ਜੇ ਆਪਾਂ ਕਹੀਏ ਤਾਂ ਭਾਰਤ ਬੰਦ ਦੀ ਖਬਰ ਨੂੰ, ਇਸ ਖਬਰ ਨੇ ਤਕਰੀਬਨ ਬੰਦ ਕਰ ਦਿੱਤਾ ਦੇਰ ਸ਼ਾਮ। ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਰਾਤ ਦਾ ਲਾ ਲਓ ਇੰਡੀਆ ਦੇ ਵਿੱਚ ਸਮਾਂ ਹੈ ਇਸ ਵੇਲੇ 10:20 ਦਾ। ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਬੜਾ ਨਾਟਕੀ ਘਟਨਾਕ੍ਰਮ ਵਾਪਰਿਆ। ਮੈਂ 1 ਬਾਈ 1 ਇਹਦੇ ਸਾਰੇ ਐਪੀਸੋਡ ਤੁਹਾਨੂੰ ਜ਼ਰੂਰ ਦੱਸ ਦਿੰਦਾ ਕਿ ਦੇਰ ਸ਼ਾਮ ਖਬਰ ਆ ਗਈ ਕਿ ਅਮਿਤ ਸ਼ਾਹ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰੂਗੇ। ਤਾਂ ਉਸ ਤੋਂ ਪਹਿਲਾਂ ਕਿ ਇਹ ਮੀਟਿੰਗ ਹੁੰਦੀ, ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਸ਼ੁਰੂ ਕਰ ਦਿੱਤੀ ਤੱਤ ਫੱਟ। ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਦੇ ਆ। ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਜਾਣਕਾਰੀ ਦਿੱਤੀ ਜਾਂਦੀ ਆ ਉਹ ਇਹ ਦਿੱਤੀ ਜਾਂਦੀ ਆ ਕਿ ਦੇਖੋ ਜੀ, ਸਰਕਾਰ ਨੇ ਪਹਿਲਾਂ ਹੀ ਸਾਨੂੰ ਸੂਚਿਤ ਕੀਤਾ ਸੀ, ਸਾਨੂੰ ਦੱਸਿਆ ਸੀਗਾ ਕਿ ਅਸੀਂ ਪ੍ਰਪੋਜ਼ਲ ਰੱਖਾਂਗੇ ਤੁਹਾਨੂੰ 9 ਤਰੀਕ ਵਾਲੀ ਮੀਟਿੰਗ ਤੋਂ ਐਨ ਪਹਿਲਾਂ। ਤਾਂ ਇਹ ਪ੍ਰਪੋਜ਼ਲ ਰੱਖਿਆ ਜਾ ਰਿਹਾ ਹੈ। ਸੋ ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਲਚਲ ਹੋਈ। ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਨਿਗਾਹਾਂ ਜਿਹੜੀਆਂ ਸੀਗੀਆਂ ਉਹ ਇਸ ਮੀਟਿੰਗ ਤੇ ਜਾ ਕੇ ਕੱਢੀਆਂ ਗਈਆਂ। ਪਰ ਹੋਇਆ ਕਿ 7 ਵਜੇ ਦਾ ਵਕਵਾ ਸੀਗਾ, 7 ਵਜੇ ਦਾ ਸਮਾਂ ਸੀਗਾ। ਅਮਿਤ ਸ਼ਾਹ ਦੇ ਘਰ ਮੀਟਿੰਗ ਰੱਖੀ ਗਈ ਸੀ, ਪਰ ਐਨ ਮੌਕੇ ਤੇ ਕੁਝ ਕਿਸਾਨ ਆਗੂਆਂ ਨੇ ਰੌਲਾ ਪਾ ਲਿਆ। ਉਹਨਾਂ ਆਖਿਆ ਕਿ ਅਸੀਂ ਅਮਿਤ ਸ਼ਾਹ ਦੇ ਘਰ ਨਹੀਂ ਜਾਣਾ। ਉੱਥੋਂ ਵੈਨਿਊ ਚੇਂਜ ਕੀਤਾ ਗਿਆ, ਜਗ੍ਹਾ ਬਦਲੀ ਗਈ। ਦੂਜੀ ਜਗ੍ਹਾ ਤੋਂ ਵੀ ਬਦਲ ਕੇ ਵੈਨਿਊ ਜਿਹੜਾ ਤੀਜੀ ਥਾਂ ਤੇ ਕੀਤਾ ਗਿਆ। ਪਰ ਇਸ ਦਰਮਿਆਨ ਹੋਇਆ ਕਿ ਜਿਹੜੇ ਰੁਲਦੂ ਸਿੰਘ ਮਾਨਸਾ ਉਹ ਕਾਫੀ ਵੱਡੇ ਆਗੂ ਬਣ ਕੇ ਉੱਭਰੇ ਆ। ਉਹਨਾਂ ਦੇ ਹੱਥ 'ਚ ਖੂੰਡਾ ਹੁੰਦਾ, ਤੁਸੀਂ ਨਿਸ਼ਾਨੀ ਰੱਖਿਓ, ਬਜ਼ੁਰਗ ਨੇ ਹੱਥ 'ਚ ਖੂੰਡਾ ਹੁੰਦਾ ਆਲਵੇਜ਼ ਉਹਨਾਂ ਦਾ। ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਮੀਟਿੰਗ ਦੀ ਵੀ ਅਗਵਾਈ ਕੀਤੀ ਤੇ ਉਹ ਫਿਰ ਬਹੁਤ ਗੁੱਸੇ 'ਚ ਉੱਥੋਂ ਪਰਤ ਗਏ ਦੂਸਰੇ ਵੇਸ ਤੋਂ। ਕਹਿੰਦੇ ਕਿ ਸਾਨੂੰ ਇਹਨਾਂ ਨੇ ਭੰਬਲ ਭੂਸੇ ਦੇ ਵਿੱਚ ਪਾਇਆ, ਕਦੀ ਕਹਿੰਦੇ ਇੱਥੇ ਆ ਜਾਓ, ਕਦੀ ਕਹਿੰਦੇ ਉੱਥੇ ਆ ਜਾਓ। ਤਾਂ ਮੈਂ ਚੱਲਿਆ ਸੀ ਬਾਰਡਰ ਦੇ ਵਾਪਸ। ਪਰ ਹੋਇਆ ਕੀ, ਦੇਖੋ ਨਾਟਕੀ ਘਟਨਾਕ੍ਰਮ ਕਿਸ ਤਰ੍ਹਾਂ ਵਾਪਰਦੇ ਆ। ਦੱਸਦੇ ਕਿ ਅਮਿਤ ਸ਼ਾਹ ਨੇ, ਦੇਖੋ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਹੁੰਦੀ, ਇਹ ਚੀਜ਼ਾਂ ਜਿਹੜੀਆਂ ਸੁਣਨ ਦੇ ਵਿੱਚ ਆ ਰਹੀਆਂ ਕਿ ਜਦੋਂ ਰੁਲਦੂ ਸਿੰਘ ਮਾਨਸਾ, ਕਿਉਂਕਿ ਉਹ ਕੈਮਰਿਆਂ ਦੇ ਸਾਹਮਣੇ ਨਾਰਾਜ਼ ਹੋ ਕੇ ਗਏ ਸਨ, ਤੇ ਦੱਸਦੇ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਟੈਲੀਫੋਨ ਆਇਆ ਅਮਿਤ ਸ਼ਾਹ ਦਾ ਖੁਦ। ਇਹ ਹੁਣ ਤੋਂ ਥੋੜੀ ਦੇਰ ਪਹਿਲਾਂ ਦੀਆਂ ਗੱਲਾਂ ਨੇ। ਉਹਨਾਂ ਆਖਿਆ ਕਿ ਮੈਂ ਮਾਫੀ ਚਾਹੁੰਦਾ, ਜੋ ਵੀ ਤੁਹਾਨੂੰ ਹੋਈ ਆ ਗੱਲ, ਜੋ ਪਰੇਸ਼ਾਨੀ ਹੋਈ ਆ ਉਹਦੇ ਵਾਸਤੇ ਚਲੋ ਮਾਫੀ ਆ ਤੇ ਤੁਸੀਂ ਆਓ। ਦੱਸਦੇ ਕਿ ਭੋਗ ਸਿੰਘ ਮਾਨਸਾ ਤੇ ਰੁਲਦੂ ਸਿੰਘ ਮਾਨਸਾ ਤੋਂ ਫਿਰ ਰਸਤੇ ਦੇ ਵਿੱਚੋਂ ਕਾਰ ਘੁਮਾ ਕੇ ਤੇ ਦਵਾ ਦਵਾ ਉਸ ਮੀਟਿੰਗ 'ਚ ਸ਼ਾਮਲ ਹੋ ਗਏ ਆ। ਮੀਟਿੰਗ ਚੱਲਦੀ ਪਈ ਆ। ਹੁਣ ਇਸ ਮੀਟਿੰਗ ਦੇ ਵਿੱਚ 13 ਕਿਸਾਨ ਆਗੂ ਸ਼ਾਮਲ ਹੋਏ ਆ। ਇੱਥੇ ਇੱਕ ਬਹੁਤ ਹੋਰ ਵੀ ਵੱਡਾ ਨਾਟਕੀ ਘਟਨਾਕ੍ਰਮ ਵਾਪਰਿਆ ਕਿ ਜਿਹੜੀ ਇਸ ਵੇਲੇ ਯੂਨੀਅਨ ਏਕਤਾ ਉਗਰਾਹਾਂ ਵਾਲੀ ਆ, ਉਹ ਬਹੁਤ ਵੱਡੀ ਯੂਨੀਅਨ ਬਣ ਕੇ ਉੱਭਰੀ। ਤੁਹਾਡੇ ਸਾਹਮਣੇ ਬਹੁਤ ਲੋਕ ਜਿਹੜੇ ਆ ਉਹਨਾਂ ਦੇ ਬੈਨਰ ਥੱਲੇ ਗਏ ਨੇ। ਤਾਂ ਏਕਤਾ ਉਗਰਾਹਾਂ ਦੇ ਜਿਹੜੇ ਸੂਬਾ ਪ੍ਰਧਾਨ ਹੈ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ। ਉਹ ਕਹਿੰਦੇ ਕਿ ਸਾਨੂੰ ਸੱਦਾ ਨਹੀਂ ਮਿਲਿਆ। ਇਹ ਹੁਣ ਚੀਜ਼ ਤੁਸੀਂ ਦ੍ਰਿਸ਼ਟੀਗੋਚਰ ਰੱਖਿਓ ਕਿ ਜੋਗਿੰਦਰ ਸਿੰਘ ਉਗਰਾਹਾਂ ਉਹ ਸ਼ਖਸ ਸੀਗੇ ਜਿਨ੍ਹਾਂ ਦਾਅਵਾ ਕੀਤਾ ਸੀਗਾ ਦਿੱਲੀ ਵਿੱਚ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਕਿ ਮੈਨੂੰ ਫੋਨ ਆਇਆ ਅਮਿਤ ਸ਼ਾਹ ਦਾ ਇਕੱਲੇ ਨੂੰ। ਤਾਂ ਅੱਜ ਉਹਨੂੰ ਇਕੱਲੇ ਨੂੰ ਛੱਡ ਦਿੱਤਾ ਗਿਆ ਜੋਗਿੰਦਰ ਸਿੰਘ ਉਗਰਾਹਾਂ। ਤਾਂ ਜੋਗਿੰਦਰ ਸਿੰਘ ਉਗਰਾਹਾਂ ਵੀ ਨਾਰਾਜ਼ ਹੋ ਗਏ। ਉਹ ਕਹਿੰਦੇ ਦੇਖੋ ਜੀ, ਕੁਝ ਜਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗੈਰ ਰਸਮੀ ਗੱਲਬਾਤ ਵਾਸਤੇ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ।
ਇਸ ਨਾਲ ਲੋਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਭੁਲੇਖੇ ਪੈਦਾ ਹੋਣ ਦਾ ਖਦਸ਼ਾ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਨਾਲ ਦੇਰ ਸ਼ਾਮ ਪੈਂਦਿਆਂ ਇਹ ਕਹਾਣੀ ਕਿੱਧਰ ਨੂੰ ਤੁਰੀ ਜਾ ਰਹੀ ਹੈ ਕਿ ਇੱਕ ਆਗੂ ਹੈ ਜਿਹੜਾ ਔਨ ਰਿਕਾਰਡ ਉੱਤੇ ਔਨ ਕੈਮਰਾ ਉਹ ਨਾਰਾਜ਼ ਹੋ ਕੇ ਉੱਥੋਂ ਮੁੜ ਪੈਂਦਾ, ਫਿਰ ਉਹ ਵਾਪਸ ਮੀਟਿੰਗ ਦੇ ਵਿੱਚ ਚੱਲ ਜਾਂਦਾ। ਦੂਸਰੇ ਪਾਸੇ ਇੱਕ ਵੱਡਾ ਆਗੂ ਹੈ ਜਿਹੜਾ ਉਹ ਕਹਿੰਦਾ ਕਿ ਗੱਲਬਾਤ ਵਿੱਚ ਜਾਣਾ ਹੀ ਨਹੀਂ ਸੀ ਚਾਹੀਦਾ। ਕਮਾਲ ਦੀ ਗੱਲ ਹੈ। ਸੋ ਬਾਕੀ ਜਿਹੜੇ ਲੀਡਰ ਗਏ ਆ, ਸਾਡੀ ਦਿਲਚਸਪੀ ਰਹੇਗੀ ਕਿ ਕੌਣ ਹੈ। ਉਹਦੇ ਵਿੱਚ ਜਿਹੜੇ 13 ਕਿਸਾਨ ਆਗੂ ਗਏ ਆ, ਉਹਨਾਂ 'ਚ ਯੂਪੀ ਤੋਂ ਬਹੁਤ ਵੱਡੇ ਆਗੂ ਹੈ ਰਾਕੇਸ਼ ਟਕੈਤ। ਇਸ ਤੋਂ ਇਲਾਵਾ ਗੁਰਨਾਮ ਸਿੰਘ ਚੜੂਲੀ ਜਿਹੜਾ ਕਿ ਨੈਸ਼ਨਲ ਫੇਸ ਬਣ ਚੁੱਕਾ ਹੁਣ ਕਿਸਾਨ ਆਗੂਆਂ ਦੇ ਵਿੱਚੋਂ, ਤਾਂ ਉਹ ਗਏ। ਹਰਿਆਣੇ ਤੋਂ ਹਰਨਨ ਮੁੱਲਾ ਬੰਗਾਲ ਤੋਂ, ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼ ਤੋਂ, ਬਲਵੀਰ ਸਿੰਘ ਰਾਜੇਵਾਲ ਬਹੁਤ ਵੱਡਾ ਨਾਂ ਆ ਕਿਸਾਨ ਆਗੂਆਂ ਦੇ ਵਿੱਚੋਂ, ਇਹ ਪੰਜਾਬ ਤੋਂ ਨੇ। ਜਗਜੀਤ ਸਿੰਘ ਡੱਲੇਵਾਲ ਇਹ ਵੀ ਜਿਹੜੇ ਬਹੁਤ ਤੇਜ਼ ਤਰਾਰ ਆਗੂ ਹੈ, ਇਹ ਵੀ ਪੰਜਾਬ ਤੋਂ ਆ। ਰੋਜ਼ੂ ਸਿੰਘ ਮਾਨਸਾ ਜਿਵੇਂ ਮੈਂ ਜ਼ਿਕਰ ਕਰ ਹੀ ਚੁੱਕਿਆ। ਹਰਿੰਦਰ ਸਿੰਘ ਲੱਖੋਵਾਲ ਯੂਨੀਅਨ ਆਪਣੇ ਆਪ ਦੇ ਵਿੱਚ ਘਰ ਪ੍ਰਸਿੱਧ ਹੈ ਪੰਜਾਬ ਦੇ ਅੰਦਰ। ਮਨਜੀਤ ਰਾਏ, ਬੂਟਾ ਸਿੰਘ ਗੁਰਜੀਗਲ, ਡਾਕਟਰ ਦਰਸ਼ਨਪਾਲ ਇਹ ਵੀ ਬਹੁਤ ਮਸ਼ਹੂਰ ਹੋਇਆ, ਫੇਮਸ ਹੋਇਆ ਤੇਰਾ ਇਸ ਸੰਘਰਸ਼ ਦੇ ਵਿੱਚ। ਇਹ ਸਾਰੇ ਜਿਹੜੇ ਲੀਡਰ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਆ। ਤਾਂ ਲੇਟੈਸਟ ਅਪਡੇਟ ਜਿਹੜੀ ਹੈ ਉਹ ਇਸ ਵੇਲੇ ਇਹੋ ਹੀ ਆ ਕਿ ਉੱਥੇ ਪੇਚ ਫਸਿਆ ਹੋਇਆ, ਯਾਨੀ ਮੀਟਿੰਗ ਜਾਰੀ ਆ। ਮੀਟਿੰਗ ਨੂੰ ਤਕਰੀਬਨ ਲਾ ਲਓ ਕਿ ਘੰਟਾ ਡੇਢ ਘੰਟਾ ਹੋ ਗਿਆ। ਜੋ ਅਪਡੇਸ਼ਨ ਟੈਲੀਵਿਜ਼ਨ ਚੈਨਲ ਦੇ ਰਹੇ ਆ ਉਹ ਕਹਿੰਦੇ ਆ ਕਿ ਮੀਟਿੰਗ ਦੇ ਵਿੱਚ ਖੇਤੀਬਾੜੀ ਮਾਹਰ ਵੀ ਮੌਜੂਦ ਆ, ਅਮਿਤ ਸ਼ਾਹ ਗੱਲਬਾਤ ਕਰ ਰਹੇ ਆ, ਪਰ ਪੇਚ ਫਿਰ ਉੱਥੇ ਦਾ ਉੱਥੇ ਹੀ ਫਸਿਆ। ਕਿਸਾਨ ਆਗੂ ਕਹਿੰਦੇ ਆ ਕਿ ਜੇ ਕੋਈ ਗੱਲ ਕਰਨੀ ਹੈ ਤੇ ਇਹ ਕਰੋ ਕਿ ਤੁਸੀਂ ਇਹ ਕਾਨੂੰਨ ਰੱਦ ਕਰਨੇ ਆ ਜਾਂ ਨਹੀਂ, ਯੈਸ ਔਰ ਨੋ। ਬਸ ਉੱਥੇ ਪੇਚ ਫਿਰ ਫਸ ਗਿਆ। ਤਾਂ ਉੱਥੇ ਇਹ ਸਭ ਕੁਝ ਹੋ ਰਿਹਾ। ਵੈਸੇ ਇੱਕ ਅਪੁਸ਼ਟ ਖਬਰ ਹੋਰ ਵੀ ਆ ਰਹੀ ਹੈ ਕਿ ਸ਼ਾਇਦ ਕੱਲ ਨੂੰ ਕੈਬਨਿਟ ਦੀ ਮੀਟਿੰਗ ਵੀ ਸੱਦ ਲਈ ਗਈ ਹੈ। ਉਹਦੇ ਵਿੱਚ ਕਿੰਨੀ ਕੁ ਸੱਚਾਈ ਹੁਣ ਸਵੇਰੇ ਪਤਾ ਲੱਗੂਗਾ। ਸੋ ਬਹੁਤ ਤੇਜ਼ੀ ਨਾਲ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਜੀ ਬਿਲਕੁਲ। ਹਰ ਇੱਕ ਜਾਣਾ ਬੜੇ ਨੇੜਿਓਂ ਹੋ ਕੇ ਇਸ ਨੂੰ ਦੇਖਣ ਦੀ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਵੀ ਇਹ ਕਿੱਦਾਂ ਦੀਆਂ ਪੈਂਤੜੇਬਾਜ਼ੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਵੀ ਸਰਕਾਰ ਵੱਲੋਂ। ਇੱਕ ਵਾਰੀ ਤਾਂ ਦੇਖ ਲਓ ਪੈਂਤੜੇ ਨਾਲ ਹਲਚਲ ਪੈਦਾ ਕਰ ਦਿੱਤੀ ਕਿਸਾਨ ਯੂਨੀਅਨਾਂ ਦੇ ਵਿੱਚ, ਹੋਰ ਵੀ ਵੱਖੋ ਵੱਖਰੇ ਹੋ ਗਏ। ਤੇ ਇੱਕ ਵਾਰੀ ਇਹ ਪੂਰੀ ਭਗਦੜ ਮੱਚ ਗਈ, ਜਿਹਨੂੰ ਆਪਾਂ ਕਹਿੰਦੇ ਨਾ ਭੱਜ ਦੌੜ ਹੋ ਗਈ ਆ। ਬਾਕੀ ਹੁਣ ਵੇਖੋ ਕੀ ਵਾਪਰਦਾ, ਕਿਉਂਕਿ ਇਸ ਤੋਂ ਬਾਅਦ ਮੈਂ ਥੋੜੀ ਜਿਹੀ ਗੱਲ ਜਿਹੜੀ ਉਹ ਮਿਸ ਕਰ ਗਿਆ ਕਿ ਇਸ ਤੋਂ ਬਾਅਦ ਮਤਲਬ ਕਿ ਸਭ ਕੁਛ ਰਾਤ ਨੂੰ ਹੀ ਚੱਲਣਾ। ਅੱਜ ਫੈਸਲੇ ਕੀ ਘੜੀ ਹੈ, ਜਿਵੇਂ ਉਹ ਗਾਣਾ ਸੀਗਾ ਨਾ, ਤਾਂ ਅੱਜ ਫੈਸਲੇ ਦੀ ਘੜੀ ਆ। ਇਹ ਕਿਸਾਨ ਆਗੂ ਉੱਥੋਂ ਉੱਠਣਗੇ, ਇੱਕ ਮੀਟਿੰਗ ਫਿਰ ਆਪਣੀ ਕਰਕੇ ਸੌਣਗੇ ਤਾਂ ਕਿ ਜਿਹੜੀ ਤੜਕੇ ਮੀਟਿੰਗ ਕਰਨੀ ਉਹਦੇ ਬਾਰੇ ਨਿਰਣਾ ਕੀਤਾ ਜਾਵੇ। ਮੈਨੂੰ ਲੱਗਦਾ ਕਿ ਤੁਸੀਂ ਕਾਫੀ ਬਿਜ਼ੀ ਰਹੋਗੇ ਕਿਉਂਕਿ ਹੁਣ ਤੁਸੀਂ ਜਾਗ ਪੈਣਾ ਤੇ ਅਸੀਂ ਸੌ ਜਾਣਾ। ਜੀ ਬਿਲਕੁਲ, ਕੋਈ ਨਹੀਂ, ਅਸੀਂ ਤੁਹਾਨੂੰ ਵੀ ਜਿਹੜਾ ਉਹ ਜਗਾ ਲੈਣਾ ਜਲਦੀ, ਕੋਈ ਐਸੀ ਗੱਲ ਨਹੀਂ ਆ। ਬਿਲਕੁਲ। ਸੋ ਦੇਖਦੇ ਹਾਂ ਵੀ ਇਹ ਸਰਕਾਰ ਦੀਆਂ ਕਾਫੀ ਇੱਦਾਂ ਦੀਆਂ ਜਿਹੜੀਆਂ ਨੀਤੀਆਂ ਹੁੰਦੀਆਂ, ਭੁਲੇਖਾ ਪਾ ਦਿਓ ਵੀ ਸਵੇਰ ਵਾਲੀ ਜਿਹੜੀ ਅਹਿਮ ਮੀਟਿੰਗ ਆ ਉਹਦੇ ਵਿੱਚ ਕਿਸੇ ਨੂੰ ਇੱਕ ਦੂਜੇ ਨੂੰ ਪਤਾ ਹੀ ਨਾ ਹੋਵੇ, ਕੋਈ ਹੋਰ ਹਰ ਇੱਕ ਦੇ ਸੁਰ ਜਿਹੜੇ ਵੱਖੋ ਵੱਖਰੇ ਹੋਣ। ਸੋ ਬਿਲਕੁਲ ਇਹ ਅਹਿਮ ਚੀਜ਼ ਹੋਊਗੀ। ਇਹ ਮੀਟਿੰਗ ਤੋਂ ਬਾਅਦ ਦੇ ਵਿੱਚ ਆਪਸੀ ਮੀਟਿੰਗ ਦੇ ਵਿੱਚ ਇਹ ਕੀ ਤੈਅ ਕਰਦੇ ਨੇ, ਕੀ ਇਹਨਾਂ ਦਾ ਜਿਹੜਾ ਆ ਉਹ ਫੈਸਲਾ ਹੁੰਦਾ ਆ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਾਂ ਤਾਂ ਉਹ ਤਾਂ ਇਹ ਸੀਗੀਆਂ ਵੀ ਅਸੀਂ ਜਿੱਥੇ ਸਾਨੂੰ ਰੋਕਤਾ ਉੱਥੇ ਡੱਕ ਕੇ ਜਿਹੜਾ ਬਹਿ ਜਾਣਾ, ਫਿਰ ਦਿੱਲੀ ਨੂੰ ਘੇਰਾ ਨਹੀਂ ਸੀ ਪੈਣਾ। ਸੋ ਇਹ ਬੜਾ ਕੁਛ ਜਿਹੜਾ ਇਸ ਦੇ ਵਿੱਚ ਸਾਰਾ ਕੁਛ ਦੇਖਣ ਵਾਲਾ ਜਿਹੜਾ ਆ ਉਹ ਰਹੇਗਾ ਵੀ ਇਸ ਦੇ ਵਿੱਚ ਕੀ ਬਣਦਾ। ਚਲੋ ਹਰ ਇੱਕ ਦੀ ਨਜ਼ਰ ਇਸ ਦੇ ਉੱਤੇ ਬਣੀ ਰਹਿੰਦੀ ਆ। ਮਿੰਟੂ ਜੀ, ਅਗਲੀ ਜੇ ਗੱਲ ਕਰਦੇ ਜਾਈਏ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਘਰ ਅੰਦਰ ਕੀਤਾ ਹੋਇਆ ਨਜ਼ਰਬੰਦ ਇਹ ਉਹੀ ਕੇਜਰੀਵਾਲ ਆ ਜਦੋਂ ਜੰਮੂ ਕਸ਼ਮੀਰ 'ਚ ਉੱਥੋਂ ਦੇ ਲੋਕਾਂ ਨੂੰ ਨਜ਼ਰਬੰਦ ਕੀਤਾ ਸੀ। ਕਹਿੰਦਾ ਜੀ ਅਸੀਂ ਸੈਂਟਰ ਦੇ ਨਾਲ ਆ, ਤੇ ਅੱਜ ਬੜੇ ਨਾਰਾਜ਼ ਨੇ। ਨਹੀਂ ਦੇਖੋ, ਇਹਨਾਂ ਦੀ ਰਾਜਨੀਤੀ ਇਹੀ ਜਾਣਦੇ, ਕੋਈ ਭੇਤ ਨਹੀਂ ਆਉਂਦਾ। ਇਹਨਾਂ ਨੇ ਟਵੀਟ ਕਰ ਦਿੱਤਾ, ਕਹਿੰਦੇ ਜੀ ਕਿ ਸਾਡੇ ਚੀਫ ਮਿਨਿਸਟਰ ਨੂੰ ਨਜ਼ਰਬੰਦ ਕਰ ਲਿਆ ਗਿਆ। ਪਰ ਦਿੱਲੀ ਪੁਲਿਸ ਦਾ ਜਿਹੜਾ ਵਰਸ਼ਨ ਆਇਆ ਆਫੀਸ਼ੀਅਲੀ, ਉਹਨਾਂ ਨੇ ਕਿਹਾ ਕਿ ਅਜਿਹਾ ਕੁਛ ਨਹੀਂ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਲੀਡਰ ਨੂੰ ਲੋਕਾਂ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਤਾਂ ਇਹ ਨਜ਼ਰਬੰਦੀ ਨਹੀਂ ਤਾਂ ਹੋਰ ਕੀ ਆ। ਸੋ ਇਸ ਤਰ੍ਹਾਂ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲਜ਼ਾਮ ਤਰਾਸ਼ੀ ਦੋਹਾਂ ਧਿਰਾਂ ਦੀ ਚੱਲਦੀ ਰਹੀ ਆ। ਉਹ ਕਹਿੰਦੇ ਕਿ ਸਾਡਾ ਚੀਫ ਮਿਨਿਸਟਰ ਜਿਹੜਾ ਇਹਨਾਂ ਨੇ ਨਜ਼ਰਬੰਦ ਕਰ ਰੱਖਿਆ, ਤਾਂ ਦਿੱਲੀ ਪੁਲਿਸ ਕਹਿੰਦੀ ਕਿ ਨਹੀਂ, ਇਹੋ ਜਿਹਾ ਕੋਈ ਵੀ ਸੱਚ ਨਹੀਂ ਹੈ। ਸੋ ਇਹ ਸਭ ਕੁਛ ਹੈ ਜਿਹੜਾ ਚੱਲਦਾ ਰਿਹਾ। ਪਰ ਅੱਜ ਜੇ ਆਪਾਂ ਦੇਖੀਏ ਤਾਂ ਅਮਿਤ ਸ਼ਾਹ ਨੇ ਦਿੱਲੀ ਦੇ ਜਿਹੜੇ ਪੁਲਿਸ ਕਮਿਸ਼ਨਰ ਆ ਉਹਨਾਂ ਦੇ ਨਾਲ ਵੀ
काफ़ी लंबी चौड़ी गुफ्तगू की है, तकरीबन मेरे ख्याल के नाल 1 घंटा के करीब वो भी गलबात चली है। काफ़ी कुछ जिहड़ा गहमा गहमी वाला माहौल लग रहा, पर ये अपने आप दे विच बड़ा हैरान करता है कि मुख मंत्री नूं घर च नज़रबंद कौन कर सकता, मुख मंत्री नूं मिलण तो कौन रोक सकता। जे अजिहा वाकई हो रहा है, कब तो हो रहा, क्योंकि आम आदमी पार्टी ये गल कहती है कि जिवें ही असीं इन्हां नूं जेलां दी मंजूरी देण तो ना कीती और कल जिहड़े साडे चीफ मिनिस्टर है वो किसानां च हो के आए, तो इन्हां दा गुस्सा जिहड़ा वो बिल्कुल हुण नक्क ते आ गया। योगराज कहते हैं असीं नक्क ते मक्खी बहन नहीं देंगे, और कहते कि नक्क ते आ गया हुण, बहुत ज़्यादा साडे नाल गुस्सा जिहड़ा कीता जा रहा और गुस्सा कढ़िया भी जा रहा। जे सच है तो मेरे ख्याल दे नाल फिर इस देश दे विच डेमोक्रेसी जिहड़ी आ वो कह लो कि डांगोक्रेसी हो गई है। जिहड़ी डेमोक्रेसी है डांगोक्रेसी हो गई है कि जे कोई माड़ा मोटा भी तुहाडी लाइन तो करन तो हील हुज्जत करदा ते उहनूं फड़ के नज़र करदा। ये अपने आप दे विच बहुत वड्डी गल है कि चीफ मिनिस्टर जे नज़रबंद कर दिता जांदा ते गल्लां ही गां ਦੀਆਂ। वैसे ये भी खबर आ रही थी कि इन्हां दे एक MLA ने ये भी कहा भी हम पता नहीं दावा सच्चा या झूठा कि ਉਹਦੇ ਨਾਲ ਕੁੱਟਮਾਰ भी हुई है। बहुत कुछ ਇਹੋ ਜਿਹਾ ਵਾਪਰ ਰਿਹਾ, ਜਿਵੇਂ ਕੱਲ ਆਪਾਂ ਦੇਖਿਆ ਸੀਗਾ ਕਿ ਦਿੱਲੀ ਦੀ ਪੁਲਿਸ ਵੱਲੋਂ लगातार दाब दी जा रही सी, चाहे वो रेहड़ी फड़ी वाले हो, चाहे वो सब्जी मंडी वाले हो, कि तुसी बंद का समर्थन नहीं करना। तो इदों वध फिर पता नहीं सच है या झूठ है, जे ये चीज़ां सच ने तो इदों वध गरकना इस सिस्टम का की हो सकता कि तुसी प्रोटेस्टां दे विच भी शामिल होण तो रोक रहे हो लोकां नूं, बस तुहाडा जे कोई चीफ मिनिस्टर किसी स्टेट का इस तरह का कोई रोष जाहिर करता वो जे इस तरह का सच है तो बहुत माड़ी गल है, पर जे इस तरह का कोई इल्जाम गलत लाउंदा तो वो वास्ते भी बहुत माड़ी गल है। सो इन्हां दी आपस दे विच इह खिचतान जिहड़ी है वो लगातार कई दिनों तो चल रही है। जी जी अगली मिंटू जी गल करिए, कहंदे सरजीत कुमार जियाणी दे घर दे बाहर धरने ते बैठे राजा वड़िंग। ये कांग्रेस का जामी लीवर ही है राजा वड़िंग, वैसे बंदा तो जमीन से काम करने वाला है, वो डॉक्टर कोई शक नहीं है कि इस तरह अपने इलाके के विचरता जिस तरह कोई टब्बर का जी होवे, पर कई बार मजाक बड़े 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 कर। देखो इको एक ते बंदा सरजीत कुमार जियाणी पंजाब दे विचों इको एक असीं कह सकते हैं भाजपा का आगू आ जिहड़ा हिक ठोक के किसानां दे नाल खड़ोता। चलो पार्टी उसकी कोई भी हो सकती है, विचारधारा उसकी कोई भी हो सकती है, उसने एक मरतबा नहीं किया कि किसान गलत है। ठीक है, अपनी पार्टी को डिफेंड करता है कि नहीं जी मोदी किसान विरोधी नहीं हो सकती, उन्होंनी सोच किसान विरोधी नहीं हो सकती, पर उन्हें एक बारी नहीं कहा कि किसान गलत है। उन्हें अपने लीडर को गलत किया, वो पिंड के उत्थे घर के अगे जाके बह गया राजा वड़िंग, उत्थे मेरे ख्याल के नाल इन्हां दियां दोनां दियां सुपत्नियां आपस दे विच उन्हां दे भी शब्दी वार होया। तो ये देखो राजनीति नहीं चलनी चाहिए, प्रोटेस्ट करना इस समय किसानां दे आगुआं दा काम है, वो प्रोटेस्ट कर रहे हैं। जे तुसी प्रोटेस्ट करना ही है इस तरह का, वैसे तुहाडा डेमोक्रेटिक हक वा, तो फिर वड़िंग साहब नूं चाहिए कि गरेवाल दे घर दे अगे जावे, जिहड़ा बंदा ललकारदा फलाने नूं भी मंटी रमाणे नूं भी कहंदा आ जाओ, तुसी कालियां नूं भी कह दिंदा कि किसान कौन होंदे आ, इन्हां चक के अंदर पाओ, फलां करो धमका करो। जिहड़ा बंदा इहो जी शब्दावली वरतदा तुसीं जाके उहदे नाल सवाल जवाब करो। मेरे ख्याल दे नाल सरजीत कुमार जियाणी तक सालस की भूमिका अदा कर रहा है। देखो मैं पक्ष नहीं बोल रहा, सरजीत कुमार जियाणी सालसी की भूमिका अदा कर रहा है, मतलब कि एक तरह नाल कह लो कि त्रियाकल पिया रहा, हमेशा तो गलबात करवा रहा। तो मेरे ख्याल के नाल राजा वड़िंग की ये स्ट्रैटजी है जी वो इन्हां दे आला कमान नूं भी देखनी चाहिए है कि राजा वड़िंग जिहड़ा बंदा किसानां दे हक दे विच काम कर रहा है, कोई भी बयान देख लो तुसीं इन्हां दिनां दे विच सरजीत कुमार जियाणी दे मूंहों नहीं निकलिया। तां जे उस लीडर के घर का खराव किया जाता दूजिआं नूं छड्ड के, तां फिर किते ना किते यही लगदा कि किसानी संघर्ष जिहड़ा आ वो तुहानूं शायद थोड़ा जिहा दूर जापदा ते अपनी राजनीति नेड़े जापदी है। तां इहदा की अगे उल्टा हो सकदा है कि ਜਿਹੜੀਆਂ इस तरह राजनीतिक ਧਿਰਾਂ हाल की घड़ी तक बहुत वधिया रोल अदा कर दी, कांग्रेस भी मैं कह दिना कि चलो वधिया रोल अदा कर रही है, ठीक है उन्होंने राजनीति करनी है, तो कल नूं की है कि एक दूजे के घर के अगे बहना शुरू कर देंगियां, तो फिर जिहड़े वर्कर मैं जिवें कहा कि वो एक कॉमन प्लेटफॉर्म पर जाके इकट्ठे हो रहे हैं, तो फिर वंडे जाण के फायदा की है। कल
ਕੋਈ ਕਾਂਗਰਸ ਦੇ ਲੀਡਰ ਦੇ ਘਰ ਆਪਣੇ ਬੰਦੇ ਬਿਠਾ ਦੂਗਾ। ਇਸ ਕਰਕੇ ਇਸ ਮੌਕੇ ਤੇ ਮੇਰੇ ਖਿਆਲ ਨਾਲ ਸੁਣਨਾ ਨਹੀਂ, ਰਾਹ ਸਮਾਂ ਬਹੁਤ ਹੋਣਾ, ਤੁਸੀਂ ਜਿੰਨੇ ਮਰਜ਼ੀ ਘਰਾਓ ਕਰੀ ਚਲੋ, ਖੁੱਲਾ ਮੈਦਾਨ ਹੀ ਹੈਗਾ, ਇਲੈਕਸ਼ਨ ਆ ਜਾਣਾ ਜੀ। ਜੀ ਜੀ ਬਿਲਕੁਲ, ਉਦੋਂ ਫਿਰ ਹਰ ਇੱਕ ਚੀਜ਼ਾਂ ਆਮੋ ਸਾਹਮਣੇ ਜਿਹੜੀਆਂ ਉਹ ਰਹਿਣਗੀਆਂ। ਮਿੰਟੂ ਜੀ, ਕਿਸਾਨ ਮੋਰਚੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਜਿਨ੍ਹਾਂ ਨੇ ਬਹੁਤ ਲੋਕਾਂ ਦੇ ਦਿਲ ਜਿੱਤੇ ਆ, ਇੱਦਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਹਾਂਜੀ ਹਾਂਜੀ, ਉੱਥੇ ਤੇ ਵਾਕਈ ਬਹੁਤ ਸਾਰੀਆਂ ਵੀਡੀਓ, ਕਈ ਤਾਂ ਵੀਡੀਓ ਰਵਾ ਦਿੰਦੀਆਂ। ਇੱਕ ਬਜ਼ੁਰਗ ਤੁਸੀਂ ਦੇਖਿਆ, ਇੱਕ ਕੁੜੀ ਦੇ ਨਾਲ ਗੁਫ਼ਤਗੂ ਕਰ ਰਿਹਾ ਜੀ, ਤੇ ਉਹ ਕੁੜੀ ਨੇ ਕਿਤੇ ਪੁੱਛਿਆ ਨਾ ਕਿ ਤੁਹਾਨੂੰ ਠੰਡ ਨਹੀਂ ਲੱਗਦੀ? ਉਹ ਦੇਖੋ ਕਿੰਨਾ ਬਜ਼ੁਰਗ ਹੈ, ਤੇ ਉਹ ਬੱਚੀ ਨੂੰ ਹੌਸਲਾ ਦੇ ਤੇ ਨਹੀਂ ਸਾਨੂੰ ਕੁਛ ਨਹੀਂ ਹੁੰਦਾ, ਸਾਨੂੰ ਕੁਛ ਨਹੀਂ ਹੁੰਦਾ। ਇੱਕ ਬਜ਼ੁਰਗ ਰੋਟੀ ਖਾਣ ਗਏ, ਅਰਦਾਸ ਕਰ ਰਿਹਾ ਹੱਥ ਜੋੜ ਕੇ। ਉਹ ਤਸਵੀਰ ਵੀ ਆਪਣੇ ਆਪ ਦੇ ਵਿੱਚ ਬਹੁਤ ਖੁਸ਼ ਕਰਦੀ ਹੈ ਕਿ ਕਿੱਥੇ ਇਹ ਫਕਰ ਤਬੀਅਤ ਦੇ ਮਾਲਕ ਜਿਹੜੇ ਆ, ਜਿਹੜੇ ਕਿ ਆਪਣੇ ਖੇਤ ਦੇ ਵਿੱਚ ਹੁੰਦੇ ਆ, ਤੁਹਾਡੇ ਤੇ ਚੜ ਕੇ ਵੀ ਬਾਦਸ਼ਾਹ ਤੋਂ ਘੱਟ ਨਹੀਂ ਹੁੰਦੇ, ਉਹ ਅੱਜ ਤੁਸੀਂ ਸੜਕਾਂ ਤੇ ਬਿਠਾ ਛੱਡੇ ਆ। ਦੇਖੋ ਤੇ ਸਾਡੇ ਬਹੁਤੇ ਬਾਪੂ ਤੇ ਮੇਰੇ ਖਿਆਲ ਨਾਲ ਦਿੱਲੀ 'ਚ ਨਹੀਂ ਗਿਆ, ਮੈਂ ਆਪ ਪਹਿਲੀ ਮਰਤਬਾ ਗਿਆ ਜ਼ਿੰਦਗੀ ਦੇ ਵਿੱਚ, ਮੈਂ ਅੱਗੇ ਗਿਆ ਇੱਕ ਦੋ ਵਾਰੀ, ਉੱਥੇ ਜਿਹੜੇ ਇਲਾਕੇ ਦੇ ਵਿੱਚ ਇਹਨੂੰ ਅਸੀਂ ਤਾਂ ਕਦੇ ਗਏ ਹੀ ਨਹੀਂ, ਉਸ ਇਲਾਕੇ 'ਚੋਂ ਨਹੀਂ ਸੀ ਲੰਘੇ। ਤਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਦਾ ਵਾ ਕਿ ਦੇਖੋ ਉੱਥੇ ਜਿਹੜੇ ਲੋਕ ਕਦੇ ਦਿੱਲੀ ਗਏ ਨਹੀਂ ਸੀ, ਦਿੱਲੀ ਤੱਕ ਨਹੀਂ ਸੀ ਪਹੁੰਚੇ, ਉੱਥੇ ਜਾ ਕੇ ਡੇਰਾ ਲਾ ਕੇ ਬੈਠੇ। ਬਹੁਤ ਸਾਰੀਆਂ ਵੀਡੀਓ ਨਿਕਲ ਰਹੀਆਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ, ਕੁਛ ਐਸੀਆਂ ਫੋਟੋਆਂ ਨੇ ਜਿਹੜੀਆਂ ਤੁਹਾਨੂੰ ਜੋਸ਼ ਦਿੰਦੀਆਂ, ਕੁਛ ਫੋਟੋਆਂ ਐਸੀਆਂ ਨੇ ਜੋ ਤੁਹਾਨੂੰ ਇੱਕ ਨਵਾਂ ਹੀ ਦਰਸ਼ਨ ਦਿੰਦੀਆਂ ਨੇ ਜਵਾਨੀ ਦਾ, ਕਿ ਜਵਾਨੀ ਕਿੰਨੀ ਜੋਸ਼ੀਲੀ ਆ, ਕਿੰਨੀ ਵਿਜ਼ਨਰੀ ਆ। ਉਹ ਸਾਰੀਆਂ ਚੀਜ਼ਾਂ 'ਚੋਂ ਇੱਕ ਚੀਜ਼ ਹੋਰ ਨਿਕਲ ਕੇ ਆ ਰਹੀ ਹੈ, ਜਿਹੜੀ ਵੀਡੀਓ ਬਹੁਤ ਜ਼ਿਆਦਾ ਕੌਮੀ ਪੱਧਰ ਤੇ ਵੀ ਵਾਇਰਲ ਹੋ ਰਹੀ ਹੈ। ਉਹਦੇ ਵਿੱਚ ਉੱਥੇ ਕੁਛ ਨਮਾਜ਼ੀ ਨੇ ਜੋ ਨਮਾਜ਼ ਅਦਾ ਕਰ ਰਹੇ ਨੇ, ਤੇ ਜਿਹੜੇ ਸਿੱਖ ਨੌਜਵਾਨ ਨੇ ਸਿੱਖ ਲਿਬਾਸ ਦੇ ਵਿੱਚ ਵੀ ਆ, ਸਿੱਖ ਪਹਿਰਾਵੇ ਦੇ ਵਿੱਚ ਵੀ ਆ, ਤਾਂ ਉਹ ਆਲੇ ਦੁਆਲੇ ਖੜੇ ਆ ਕਿ ਕੋਈ ਡਿਸਟਰਬਿੰਗ ਨਾ ਆਵੇ, ਮਤਲਬ ਕਿ ਕੋਈ ਆਸੋਂ ਪਾਸੋਂ ਨਾ ਆਵੇ, ਉਹ ਘੇਰਾ ਕੱਟ ਕੇ ਖਲੋਤੇ ਆ। ਤਾਂ ਉਹ ਵੀਡੀਓ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ, ਬਹੁਤ ਜ਼ਿਆਦਾ ਦਿਲ ਜਿੱਤ ਰਿਹਾ। ਤੇ ਵੈਸੇ ਜੇ ਤੁਸੀਂ ਦੇਖੋਗੇ, ਮੈਂ ਵੀ ਅੱਜ ਦੇਖ ਕੇ ਆਇਆ, ਬੜਾ ਅਜੀਬੋ ਗਰੀਬ ਨਾ ਨਜ਼ਾਰਾ ਹੈ ਜਦੋਂ ਤੁਸੀਂ ਦੇਖਦੇ ਹੋ। ਹਾਲਾਂਕਿ ਨਜ਼ਾਰਾ ਮੈਂ ਇਸ ਕਰਕੇ ਕਹਿ ਰਿਹਾ ਕਿ ਨਜ਼ਾਰਾ ਦ੍ਰਿਸ਼ ਜਿਹਨੂੰ ਆਪਾਂ ਕਹਿੰਦੇ ਆ, ਨਜ਼ਾਰਾ ਨਹੀਂ, ਉਹ ਨਜ਼ਾਰਾ ਨਹੀਂ ਕਿ ਅੱਜ ਨਜ਼ਾਰਾ ਆਊਗਾ, ਨਜ਼ਾਰਾ ਦੋ ਕੁੱਟ ਪੀਣੀ ਐਸੇ ਗਾਣੇ ਪੀਣੀ ਹੈ ਸਰਦਾਰਾ, ਐਸਾ ਨਹੀਂ ਹੈ, ਉਹ ਨਜ਼ਾਰਾ ਨਹੀਂ ਹੈ। ਮਤਲਬ ਇਹ ਹੈ ਕਿ ਦ੍ਰਿਸ਼ ਤੁਹਾਡੇ ਸਾਹਮਣੇ, ਆਲਮ ਤੁਹਾਡੇ ਸਾਹਮਣੇ ਕੀ ਹੈ, ਮੰਜ਼ਰ ਤੁਹਾਡੇ ਸਾਹਮਣੇ ਕੀ ਆ, ਕਿ ਉੱਥੇ ਰਾਮ ਰਾਮ ਕਹਿਣ ਵਾਲਾ ਵੀ ਖੜਾ, ਉੱਥੇ ਲਾਲ ਸਲਾਮ ਕਹਿਣ ਵਾਲਾ ਵੀ ਖੜਾ, ਤੇ ਉੱਥੇ ਗੁਰੂ ਗੋਬਿੰਦ ਸਿੰਘ ਦੀਆਂ ਜਿਹੜੀਆਂ ਮੈਂ ਕਹੂੰ ਵੀਰ ਰਸ ਵਾਲੀਆਂ ਲਿਖਤਾਂ ਨੇ, ਉਹ ਵੀ ਬੋਲਣ ਵਾਲੇ ਬਾਬਾ ਜੀ ਖੜੇ ਉੱਥੇ। ਤਾਂ ਇੱਕੋ ਜਗ੍ਹਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਫਿਲਾਸਫੀਆਂ ਜਿਹੜੀਆਂ, ਉਹਨਾਂ ਦਾ ਸੁਮੇਲ ਹੋ ਰਿਹਾ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਕਹਿ ਰਿਹਾ ਕਿ ਜੇ ਤਾਂ ਹਰ ਉਹ ਚੀਜ਼ ਵੱਖਰੀ ਹੈ। ਕਈ ਵਾਰ ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਹੋਂਦ ਦਰਸਾਉਣ ਵਾਸਤੇ ਮੈਦਾਨ 'ਚ ਉਤਰਨਾ ਪੈਂਦਾ। ਕਈ ਵਾਰ ਕੋਈ ਭੂਤਰਿਆ ਭਲਵਾਨ ਹੁੰਦਾ ਹੈ, ਉਹਨੂੰ ਹੱਥ ਪਾਉਣ ਵਾਸਤੇ ਤੁਹਾਨੂੰ ਪਤਾ ਵੀ ਹੁੰਦਾ ਕਿ ਸ਼ਾਇਦ ਯਾਰ ਮੇਰੀ ਕੰਨ ਲਾ ਦੂਗਾ, ਜਾਂ ਸ਼ਾਇਦ ਪਤਾ ਨਹੀਂ ਮੈਂ ਜਿੱਤੂਗਾ ਜਾਂ ਨਹੀਂ ਜਿੱਤੂਗਾ, ਪਤਾ ਨਹੀਂ ਕੀ ਹੋਏਗਾ, ਪਰ ਤੁਸੀਂ ਝੰਡੀ ਫੜਦੇ ਹੋ ਸਿਰਫ ਇਸ ਕਰਕੇ ਕਿ ਤੂੰ ਸਾਡੇ ਪਿੰਡ ਦੇ ਵਿੱਚ ਆ ਕੇ ਯਾਰ ਥਾਪੀ ਮਾਰ ਕੇ ਕਿਹਾ ਕਿ ਆ ਜਾਓ। ਅਸੀਂ ਦੱਸਣਾ ਕਿ ਕੋਈ ਗੱਲ ਨਹੀਂ, ਝੰਡੀ ਵੀ ਫੜਾਂਗੇ ਤੇ ਝੰਡੀ ਵੀ ਕੱਢਾਂਗੇ। ਸੋ ਇਹ ਅਜੀਬ ਜਿਹਾ ਕੌਤਕ ਵਾਪਰ ਰਿਹਾ, ਤਬਾਰੀਖੀ ਹੈ ਮੇਰੇ ਖਿਆਲ ਦੇ ਨਾਲ। ਜਦੋਂ ਕਿਤੇ ਅਸੀਂ ਇਸ ਸੰਸਾਰ ਦੇ ਵਿੱਚ ਨਹੀਂ ਹੋਵਾਂਗੇ, ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਪਗੜੀ ਸੰਭਾਲ ਜੱਟਾ ਲਹਿਰ 'ਚ ਕੀ ਹੋਇਆ ਸੀ, ਨਜ਼ਾਰਾ ਲਹਿਰ 'ਚ ਕੀ ਹੋਇਆ ਸੀ, ਅੰਮ੍ਰਿਤਸਰ ਕਿਸਾਨ ਮੋਰਚਾ 'ਚ ਕੀ ਹੋਇਆ ਸੀ, 1988 ਵੇਲੇ ਕੀ ਹੋਇਆ ਸੀ, ਤਾਂ ਤਬਾਰੀਖ ਨੂੰ ਜਦੋਂ ਦੁਬਾਰਾ ਫਿਰ ਖੋਲਿਆ ਜਾਊਗਾ, ਅਸੀਂ ਹੋਈਏ ਜਾਂ ਨਾ ਹੋਈਏ, ਆ ਸਮਕਾਲੀ ਵਰਤਾਰੇ ਜਿਹੜੇ ਸਾਡੇ ਉਹ ਇਸ ਤਰ੍ਹਾਂ ਬੋਲਣਗੇ ਇਤਿਹਾਸ ਦੇ ਵਿੱਚ। ਜੀ ਜੀ ਬਿਲਕੁਲ ਮਿੰਟੂ ਜੀ, ਜਾਂਦੇ ਜਾਂਦੇ ਇੱਕ ਜ਼ਰੂਰ ਗੱਲ ਜਿਹੜੀ ਉਹ ਕਰਦੇ ਜਾਈਏ। ਪਤਾ ਨਹੀਂ ਤੁਸੀਂ ਉਹ ਵੀਡੀਓ ਦੇਖੀ ਹੈ ਕਿ ਨਹੀਂ। ਹੁਣੇ ਜਿਹੜੀ ਇੱਕ ਆਈ ਸੀ ਜਿਹੜੀ ਵੀਡੀਓ ਵੀ, ਡਾਕਟਰ ਵਰਿੰਦਰਪਾਲ ਸਿੰਘ ਜਿਹੜੇ ਇੱਕ ਖੇਤੀ ਵਿਗਿਆਨੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, PAU ਤੋਂ ਨੇ, ਲੁਧਿਆਣੇ ਤੋਂ। ਉਹਨਾਂ ਨੇ ਜਿਹੜਾ ਗੋਲਡਨ ਜੁਬਲੀ ਅਵਾਰਡ ਸੀਗਾ, ਗੋਲਡ ਮੈਡਲ ਜਿਹੜਾ ਮਿਲਣਾ ਸੀ ਕੈਮੀਕਲ ਅਤੇ ਫਰਟੀਲਾਈਜ਼ਰ ਮਿਨਿਸਟਰ ਤੋਂ, ਉਹ ਲੈਣ ਤੋਂ ਉੱਥੇ ਜਾ ਕੇ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਵੀ ਕਿਸਾਨ ਦੇ ਹੱਕ ਦੇ ਵਿੱਚ ਜਿਹੜੀ ਉਹ ਗੱਲ ਕੀਤੀ, ਕਹਿੰਦੇ ਕਿਸਾਨੀ ਦੇ ਨਾਲ ਜੁੜੇ ਹੋਏ ਅਵਾਰਡ ਤਾਂ ਤੁਸੀਂ ਦੇ ਰਹੇ ਹੋ, ਪਰ ਕਿਸਾਨਾਂ ਦੀ ਜਿਹੜੀ ਉੱਥੇ ਨਹੀਂ ਸੁਣ ਰਹੇ, ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੇ ਨਾਂ ਮਾਰਿਆ।
ਉਹਨਾਂ ਨੇ ਪੂਰੀ ਕਿਸਾਨਾਂ ਦੇ ਨਾਲ ਜਿਹੜੀ ਹੈ ਵਫਾਦਾਰੀ ਜਿਹੜੀ ਉਹ ਨਿਭਾਈ ਆ। ਸੋ ਕਿਸਾਨ ਦੇ ਪੁੱਤ ਦੁਆਰਾ ਕਿਸਾਨ ਦੀ ਜਿਹੜੀ ਹਮਾਇਤ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਮਿੰਟੂ ਜੀ ਡਾਕਟਰ ਵਰਿੰਦਰਪਾਲ ਸਿੰਘ ਹੋਣਾ ਨੇ ਜਿਹੜੀ ਉਹ ਕੀਤੀ ਆ। ਸੋ ਇਹ ਤੁਸੀਂ ਵੀਡੀਓ ਦੇਖਣ 'ਚ ਕਾਮਯਾਬ ਰਹੇ ਜਾਂ ਅਜੇ ਦੇਖਣੀ ਹੈ? ਨਹੀਂ ਜੀ, ਮੈਂ ਤਾਂ ਅੱਜ ਸਾਰਾ ਦਿਨ ਦੌੜ ਭੱਜ ਦੇ ਵਿੱਚ ਹੀ ਰਿਹਾ ਵਾਂ, ਤੇ ਕਿਉਂਕਿ ਕਾਫੀ ਕੁਛ ਸੀਗਾ ਦੇਖਣ ਲਈ ਸਮਝਣ ਲਈ। ਤੁਹਾਨੂੰ ਜਦੋਂ ਕੌਮੀ ਪੱਧਰ ਤੇ ਇਸ ਤਰ੍ਹਾਂ ਖਬਰਾਂ ਕਲੈਕਟ ਕਰਨੀਆਂ ਪੈਂਦੀਆਂ ਕਿ ਫਲਾਣੇ ਸਟੇਟ ਦੇ ਵਿੱਚ ਕੀ ਹੋਇਆ, ਉਹ ਇੱਕ ਵੱਖਰਾ ਕਹਿ ਲਓ ਕਿ ਬੋਝ ਹੁੰਦਾ। ਫਿਰ ਤੁਸੀਂ ਕਿਤੇ ਸ਼ਮੂਲੀਅਤ ਕਰਨੀ ਹੈ ਜਿੱਥੇ ਤੁਹਾਡੀ ਰੂਹ ਕਰਦੀ ਹੈ, ਉੱਥੇ ਵੀ ਸਮਾਂ ਦੇਣਾ ਪੈਂਦਾ। ਇਸ ਤਰ੍ਹਾਂ ਮੇਰਾ ਸਮਾਂ ਵੰਡਿਆ ਗਿਆ, ਮੈਂ ਨਹੀਂ ਦੇਖ ਸਕਿਆ ਬਹੁਤਾ। ਕੋਈ ਗੱਲ ਨਹੀਂ ਹੈ, ਤੁਸੀਂ ਭੇਜ ਦਿਓ, ਮੈਂ ਦੇਖ ਲਊਂਗਾ। ਪਰ ਜੋ ਵੀ ਇਸ ਲੜਾਈ ਦੇ ਵਿੱਚ ਜਾਂ ਕਹਿ ਲਓ ਇਸ ਮਹਾਂਯੁੱਧ ਦੇ ਵਿੱਚ ਹਿੱਸਾ ਪਾ ਰਿਹਾ, ਕੋਈ ਗੱਲ ਨਹੀਂ ਹੈ। ਜੇ ਤੁਹਾਡੇ ਕੋਲ ਇਨਾਮ ਨਹੀਂ ਹੈ, ਇਹ ਨਾ ਸੋਚੋ ਕਿ ਯਾਰ ਮੈਂ ਕੀ ਵਾਪਸ ਕਰੂੰਗਾ। ਤੇ ਤੁਹਾਨੂੰ ਜੋ ਕੁਛ ਪੰਜਾਬ ਦੀ ਮਿੱਟੀ ਨੇ ਦਿੱਤਾ ਹੈ, ਬਸ ਉਹਦਾ ਹੱਕ ਮੋੜ ਕੇ ਇਹੀ ਵਾਪਸ ਕਰ ਦਿਓ ਕਿ ਹਾਂ ਮੈਂ ਇਸ ਮਿੱਟੀ ਪ੍ਰਤੀ ਵਫਾਦਾਰ ਹਾਂ, ਇਸ ਮਿੱਟੀ ਨੂੰ ਨਤਮਸਤਕ ਹਾਂ। ਬਸ ਇਹ ਵੀ ਸਮਝ ਲਓ ਤੁਹਾਡੀ ਘਾਲਣਾ ਵੀ ਘੱਟ ਨਹੀਂ ਹੈ। ਜੀ ਬਿਲਕੁਲ, ਬਹੁਤ ਬਹੁਤ ਜਿਹੜਾ ਜੀ ਧੰਨਵਾਦ ਉਹਨਾਂ ਦਾ ਵੀ ਆਪਾਂ ਕਰਦੇ ਹਾਂ ਵੀ ਇਸ ਟਾਈਮ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹੇ ਨੇ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਤੇ ਅਗਲੀ ਵਾਰ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।